ਇੰਡੀਆ ਨੂੰ ਤਾਂ ਕੀ ਕਹੀਏ, ਤੁਸੀਂ ਵੇਖੋ ਨਾ ਉਹਨਾਂ ਦਾ ਜਿਹੜਾ ਆਪ ਦੀ ਉਹਨਾਂ ਦੀ ਸਰਜ਼ਮੀਨ ਹੈ ਉਹ ਗੈਰ ਮਹਿਫੂਜ਼ ਹੈ ਖਿਡਾਰੀਆਂ ਵਾਸਤੇ। ਇਹ ਤੁਸੀਂ ਚੱਕ ਕੇ ਵੇਖ ਲਓ ਵੂਮੈਨਸ ਵਰਲਡ ਕੱਪ ਜਿਹੜਾ ਹੋਇਆ ਹਰੈਸਮੈਂਟ ਦਾ ਨਿਸ਼ਾਨਾ ਬਣਾਇਆ ਗਿਆ ਆਸਟ੍ਰੇਲੀਆ ਵੂਮੈਨਸ ਜਿਹੜੀ ਹੁਣ ਪਲੇਅਰ ਸੀਗੀਆਂ, ਤੇ ਜਿਹੜਾ ਬੰਦਾ ਮੁਲਜ਼ਮ ਫੜਿਆ ਗਿਆ ਉਹਦੇ ਖਿਲਾਫ ਵੀ ਕੋਈ ਖਾਸ ਕਾਰਵਾਈ ਨਹੀਂ ਕੀਤੀ ਗਈ। ਤੇ ਤੁਹਾਨੂੰ ਲੱਗਦਾ ਹੈ ਕਿ ਪਾਕਿਸਤਾਨ ਨੂੰ ਸ਼ਟਅਪ ਕਾਲ ਦੇਣੀ ਚਾਹੀਦੀ ਮੋਦੀ ਨੂੰ ਕਿ ਪਹਿਲਾਂ ਤੁਸੀਂ ਆਪਣਾ ਮੁਲਕ ਸੰਭਾਲੋ, ਸਾਡੀ ਫਿਕਰ ਨਾ ਕਰੋ। ਬਿਲਕੁਲ ਸਹੀ ਗੱਲ ਕੀਤੀ ਮੁਫਾਜ਼ ਸਾਹਿਬ, ਔਰ ਸ਼ਟਅਪ ਕਾਲ ਮਿਲਦੀ ਹੀ ਜਾ ਰਹੀ ਹੈ ਉਹਨਾਂ ਨੂੰ। ਤੁਸੀਂ ਟਰਾਫੀ ਦੇਖ ਲਓ, ਜਿਸ ਤਰ੍ਹਾਂ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਜਿੰਨੀਆਂ ਮਰਜ਼ੀ ਜੰਗਾਂ ਹੋਈਆਂ ਮੁਫਾਜ਼ ਸਾਹਿਬ, ਲੇਕਿਨ ਇਹ ਜਿਹੜੇ ਪਿਛਲੇ 10-12 ਸਾਲ ਤੋਂ ਚੱਲ ਰਿਹਾ ਨਾ, ਇਹ ਕਦੀ ਵੀ ਨਹੀਂ ਹੋਇਆ। ਸਿਰਫ ਮੋਦੀ ਦੇ ਦੌਰ ਦੇ ਵਿੱਚ ਹੋਇਆ। ਮੋਦੀ ਨੇ ਇੰਨੀ ਨਫ਼ਰਤ ਬੋਲ ਦਿੱਤੀ ਹੈ। ਜਿਹੜੇ ਸਟਾਰ ਪਲੇਅਰ ਹੁੰਦੇ ਸੀ, ਤੁਹਾਨੂੰ ਯਾਦ ਹੋਵੇਗਾ ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਗਵਾਸਕਰ, ਇਸ ਤੋਂ ਇਲਾਵਾ ਰੋਹਿਤ ਸ਼ਰਮਾ ਦੀ ਬੜੀ ਇੱਜ਼ਤ ਤੇ ਬੜਾ ਪਿਆਰ ਕਰਦੇ ਨੇ ਪਾਕਿਸਤਾਨ ਦੇ ਆਵਾਮ, ਜਿਹੜੇ ਕ੍ਰਿਕਟ ਲਵਰ ਨੇ ਉਹਨਾਂ ਨੂੰ ਚਾਹੁੰਦੇ ਨੇ। ਲੇਕਿਨ ਇਹ ਜਿਹੜੀ ਹਰਕਤ ਉਹਨੇ ਕੀਤੀ ਹੈ ਸੂਰਿਆ ਕੁਮਾਰ ਯਾਦਵ ਨੇ, ਇਹ ਤਾਂ ਇੰਜ ਲੱਗਦਾ ਜਿਸ ਤਰ੍ਹਾਂ ਰੂਸੀ ਗੁੱਟੀ ਨਹੀਂ ਹਰਕਤਾਂ ਕਰਦੀ, ਉਹੀ ਹਰਕਤ ਕੀਤੀ ਕਿ ਅਸੀਂ ਹੱਥ ਨਹੀਂ ਮਿਲਾਣਾ। ਮਤਲਬ ਖੇਡ ਵੀ ਰਹੇ ਹੋ ਸਾਡੇ ਨਾਲ, ਮਤਲਬ ਬॉलਰ ਵੀ ਫੇਸ ਕਰ ਰਹੇ ਹੋ, ਬੈਟਿੰਗ ਵੀ ਕਰ ਰਹੇ ਹੋ, ਮੈਚ ਦੇ ਵਿੱਚ ਵੀ ਹੈ। ਫਿਰ ਮੋਹਸਿਨ ਨਕवी ਸਾਹਿਬ ਨੇ ਬਿਲਕੁਲ ਸਹੀ ਕਿਹਾ ਕਿ ਟਰਾਫੀ ਲੈਣੀ ਤੇ ਮੇਰੇ ਕੋਲ ਆ ਕੇ ਲਓ। ਅਗਰ ਟਰਾਫੀ ਤੁਹਾਨੂੰ ਚਾਹੀਦੀ ਹੈ, ਅਗਰ ਨਹੀਂ ਲੈਣੀ ਤੁਸੀਂ ਟਰਾਫੀ ਤੇ ਫਿਰ ਤੁਸੀਂ ਜਾਓ, ਔਰ ਡਿਮਾਂਡ ਵੀ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ। ਉਹ ਇਹ ਵੀ ਕੁਝ ਮੀਡੀਆ ਰਿਪੋਰਟਸ ਕਹਿੰਦੀਆਂ ਨੇ ਕਿ ਸੂਰਿਆ ਕੁਮਾਰ ਯਾਦਵ ਉੱਤੇ ਪ੍ਰੈਸ਼ਰ ਸੀਗਾ ਜਦੋਂ ਸਟਾਰਟਿੰਗ ਸੈਰੇਮਨੀ ਸ਼ੁਰੂ ਹੋਈ ਸੀ, ਤਕਰੀਬ ਦਾ ਆਗਾਜ਼, ਫਿਰ ਤੇ ਸਲਾਮ ਲਿਆ ਸੀ ਸਲਮਾਨ ਆਗਾ ਨਾਲ। ਲੇਕਿਨ ਅਚਾਨਕ ਕੀ ਹੋਇਆ, ਜਿਹੜਾ ਉੱਤੋਂ ਕਾਲ ਆ ਗਈ, ਪਤਾ ਨਹੀਂ ਕਿ BCCI ਘਬਰਾ ਗਿਆ ਕਿ ਜੀ ਇਹਨਾਂ ਨਾਲ ਸਲਾਮ ਨਾ ਲਓ। ਇਹ ਪਹਿਲੀ ਵਾਰੀ ਵੇਖਿਆ ਡਰੈਸਿੰਗ ਰੂਮ 'ਚ ਵੀ ਗਏ ਨੇ ਪਾਕਿਸਤਾਨੀ ਖਿਡਾਰੀ, ਉਹਨਾਂ ਨੇ ਉੱਥੇ ਬੂਹੇ ਬੰਦ ਕਰ ਲਏ, ਤੇ ਇਹ ਬਦਤਰੀਨ ਇੱਕ ਮਿਸਾਲ ਕਾਇਮ ਕੀਤੀ ਸੀ ਇੰਡੀਆ ਨੇ। ਮੁਫਾਸਬ ਸਿਆਸਤ ਜਿਹੜੀ ਹੈ ਨਾ ਖੇਲ ਦੇ ਵਿੱਚ ਨਹੀਂ ਹੋਣੀ ਚਾਹੀਦੀ। ਮਤਲਬ ਕ੍ਰਿਕਟ ਨੂੰ ਜਿਹੜਾ ਨਾ ਸਿਆਸਤ ਤੋਂ ਪਾਕ ਰੱਖਣਾ ਚਾਹੀਦਾ। ਜਦੋਂ ਤੁਸੀਂ ਸਿਆਸਤ ਅੰਦਰ ਘੋਲੋਗੇ, ਲੈ ਕੇ ਆਓਗੇ, ਇਹ ਦੇਖੋ ਚਾਹੇ ਉਹ ਖਿਲਾੜੀ ਹੋਣ ਚਾਹੇ ਉਹ ਆਰਟਿਸਟ ਹੋਣ, ਉਹਨਾਂ ਦਾ ਸਿਆਸਤ ਦੇ ਨਾਲ ਕੋਈ ਅਮਲ ਦਖਲ ਨਹੀਂ ਹੋਣਾ ਚਾਹੀਦਾ। ਜਦੋਂ ਉਹ ਸਿਆਸਤ ਕਰਵਾਓਗੇ ਤੁਸੀਂ, ਮਤਲਬ ਨਰਿੰਦਰ ਮੋਦੀ ਨੇ ਜਦੋਂ ਆਪਣੇ ਕਪਤਾਨ ਕੋਲ ਸਿਆਸਤ ਕਰਵਾਉਣੀ ਸ਼ੁਰੂ ਕੀਤੀ, ਨਾ ਸਿਰਫ ਉਹਨੂੰ ਪਾਕਿਸਤਾਨ ਦੇ ਵਿੱਚ, ਇੰਟਰਨੈਸ਼ਨਲੀ ਵੀ ਜਿਹੜਾ ਨਾ ਬਹੁਤ ਜ਼ਿਆਦਾ ਜਿਹੜੀ ਉਹਦੀ ਸਖਤੀ ਹੋਈ, ਤੇ ਇੰਡੀਆ ਦੇ ਵਿੱਚ ਖੁਦ ਵੀ ਜਿਹੜੇ ਅੱਛੇ ਲੋਕ ਨੇ ਜਿਹੜੇ ਇਹਨਾਂ ਗੱਲਾਂ ਨੂੰ ਸਮਝਦੇ ਨੇ, ਤੇ ਉਹਨਾਂ ਨੇ ਕਾਫੀ ਇਹਦੀ ਕਲਾਸ ਕੀਤੀ। ਤੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਅੱਜ ਦੇ ਮੈਚ ਅਸੀਂ ਗੱਲ ਕਰੀਏ, ਮੈਨੂੰ ਇੱਕ ਚੀਜ਼ ਬੜੀ ਅੱਛੀ ਲੱਗੀ ਜੇ ਮੁਹੰਮਦ ਨਵਾਜ਼ ਨੇ, ਉਹ ਬੜਾ ਹਮੇਸ਼ਾ ਪਰਫਾਰਮ ਕਰਦੇ ਨੇ, ਚਾਹੇ ਬੋਲਿੰਗ ਹੋਵੇ ਤੇ ਬੈਟਿੰਗ। ਉਹ ਕਹਿੰਦੇ ਨੇ ਇੱਕ ਬੰਦੇ 'ਤੇ ਡਿਪੈਂਡ ਕਰ ਸਕਦੇ ਨੇ, ਬੜੀ ਇੰਪਰੂਵਮੈਂਟ ਉਹਨਾਂ ਨੇ ਕੀਤੀ ਆਪਣੀ ਜਿਹੜੀ ਕ੍ਰਿਕਟ ਵਿੱਚ। ਹਾਂਜੀ, ਮੁਹੰਮਦ ਨਵਾਜ਼ ਏਸ਼ੀਆ ਕੱਪ ਹੋਵੇ, ਉਹ ਏਸ਼ੀਆ ਕੱਪ ਤੋਂ ਪਹਿਲਾਂ ਜਿਹੜੀ ਟਰਾਈ ਸੀਰੀਜ਼ ਸੀ, ਜਿਸ ਫਾਈਨਲ ਦੇ ਵਿੱਚ ਅਫਗਾਨਿਸਤਾਨ ਦੇ ਖਿਲਾਫ ਉਹਨੇ 5 ਖਿਡਾਰੀ ਆਊਟ ਕੀਤੇ। ਉਸ ਤੋਂ ਬਾਅਦ ਜਿਹੜੀ ਏਸ਼ੀਆ ਕੱਪ ਸੀ ਉਹਦੇ ਵਿੱਚ ਬੈਟਿੰਗ ਬੜੀ ਸ਼ਾਨਦਾਰ ਕੀਤੀ। ਬੋਲਿੰਗ ਦਾ ਜਿੱਥੇ ਜ਼ਿਆਦਾ ਮੌਕਾ ਮਿਲਣਾ ਚਾਹੀਦਾ ਸੀ, ਉੱਥੇ ਮੌਕਾ ਉਹਨੂੰ ਘੱਟ ਦਿੱਤਾ ਗਿਆ। ਇਹ ਪਤਾ ਨਹੀਂ ਰੋਟੇਸ਼ਨ ਪਾਲਿਸੀ ਕਿਸ ਤਰ੍ਹਾਂ ਆ ਗਈ। ਚੰਗਾ ਭਲਾ ਬੋਲਰ ਬੋਲਿੰਗ ਕਰ ਰਿਹਾ ਹੋਵੇ, ਜਿਸ ਤਰ੍ਹਾਂ ਅਬਰਾਰ ਬਹੁਤ ਅੱਛੀ ਬੋਲਿੰਗ ਕਰ ਰਿਹਾ ਸੀ, ਅਸੀਂ ਪਹਿਲੇ ODI ਦੇ ਵਿੱਚ ਸ੍ਰੀਲੰਕਾ ਦੇ ਖਿਲਾਫ ਉਹਨੂੰ ਜਿਹੜਾ ਨਾ ਬਾਹਰ ਬਿਠਾ ਦਿੱਤਾ। ਉਸੇ ਤਰ੍ਹਾਂ ਉਹਨੇ ਜਿਹੜਾ ਅਗੇਂਸਟ ਸਾਊਥ ਅਫਰੀਕਾ ਸੀਰੀਜ਼ ਸੀ ਉਹ 'ਚ ਵੀ 50 ਕੀਤੀ। ਜਿਹੜਾ ਲਾਸਟ ਮੈਚ ਸੀ ਉਹਦੇ ਵਿੱਚ ਵੀ ਕੈਮੀ ਬਹੁਤ ਅੱਛਾ ਖੇਲਿਆ। ਔਰ ਬਾਜ਼ ਦਫਾ ਇੰਜ ਲੱਗਦਾ ਹੈ T20 ਹੋਵੇ ਜਾਂ ਵਨਡੇ ਕ੍ਰਿਕਟ ਹੋਵੇ, ਜਦੋਂ ਮੁਹੰਮਦ ਨਵਾਜ਼ ਬੈਟਿੰਗ ਕਰਨ ਆਉਂਦਾ ਤੇ ਲੱਗਦਾ ਕਿ ਪ੍ਰੋਪਰ ਬੈਟਿੰਗ ਹੁਣੇ ਹੀ ਸ਼ੁਰੂ ਹੋਈ ਹੈ। ਤੇ ਅਬਰਾਰ, ਜਿਸ ਤਰ੍ਹਾਂ ਅਗਰ ਟੀਮ ਕੰਬੀਨੇਸ਼ਨ ਦੀ ਗੱਲ ਕੀਤੀ ਜਾਵੇ, ਅੱਜ ਦੇ ਮੈਚ ਦੀ ਗੱਲ ਕੀਤੀ ਜਾਵੇ, ਤੇ ਮੇਰਾ ਖਿਆਲ ਹੈ ਕਿ ਅਬਰਾਰ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ ਹੈ, ਕਿਉਂਕਿ ਉਹਦੀ ਜਿਹੜੀ ਫਾਰਮ ਲੱਗੀ ਹੈ ਨਾ, ਉਹਨੂੰ ਯੂਟਿਲਾਈਜ਼ ਕਰਨਾ ਚਾਹੀਦਾ।